ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ, ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਜੀ, ਜਿਹੜਾ ਏਜੰਸੀਆਂ ਦਾ ਬੰਦਾ ਭਈਆ ਯੂਪੀ ਦਾ ਆਸ਼ੂਤੋਸ਼, ਜਿਹਨੇ ਦਿਵਿਆ ਜੋਤੀ ਦੇ ਨਾਂ ਥੱਲੇ ਨੂਰ ਮਹਿਲ ਦੁਆਬੇ 'ਚ ਡਿਸਟ੍ਰਿਕਟ ਜਲੰਧਰ 'ਚ ਆਪਣਾ ਪਖੰਡ ਗੜ੍ਹ ਕਾਫੀ ਦੇਰ ਤੋਂ ਚਲਾਇਆ ਹੋਇਆ ਜੀ, ਔਰ ਉਹਨੂੰ ਨੂਰ ਮਹਿਲੀਆ ਵੀ ਕਹਿੰਦੇ ਨੇ, ਆਸ਼ੂਤੋਸ਼ੀਆ ਵੀ ਕਹਿੰਦੇ ਨੇ, ਜਿਹੜੇ ਉਹਦੇ ਫਾਲੋਅਰ ਨੇ ਨੂਰ ਮਹਿਲੀਆ ਜੀ। ਉਹ ਜਨਵਰੀ ਮਹੀਨੇ ਦੇ ਵਿੱਚ ਮਰ ਗਿਆ ਜਾਂ ਚੇਲਿਆਂ ਨੇ ਮਾਰਤਾ, ਕਿਉਂਕਿ ਬਹੁਤ ਸਾਰੀ ਜਾਇਦਾਦ, ਅੰਦਰੂਨੀ ਝਗੜੇ, ਬਾਦਲ ਟੱਬਰ ਵੀ ਵਿੱਚ ਇਨਵੋਲਵ ਹੈ ਇਹਨਾਂ ਸਾਰਿਆਂ ਦੇ। ਜੀ, ਉਹਦੇ ਚੇਲਿਆਂ ਨੇ ਜਿਨ੍ਹਾਂ ਨੇ ਜਿਹਦੇ ਵੀ ਆਰਡਰ ਥੱਲੇ ਉਹਨੂੰ ਮਾਰਿਆ ਜਾਂ ਉਹਦਾ ਕੋਈ ਗਲ ਘੁੱਟਿਆ ਜਾਂ ਕੀ ਹੈ, ਉਹਨੂੰ ਅੰਦਰ ਰੱਖ ਛੱਡਿਆ। ਉਹਨਾਂ ਨੇ ਕਿਹਾ ਜੀ ਇਹ ਤਾਂ ਬੜੀ ਸਮਾਧੀ 'ਚ ਚਲਾ ਗਿਆ ਜੀ, ਔਰ ਇਹ ਹੁਣ ਸਮਾਧੀ 'ਚੋਂ ਵਾਪਸ ਆਏਗਾ। ਇਹ ਜਨਵਰੀ ਮਹੀਨੇ ਦੀ ਗੱਲ ਹੈ ਔਰ ਹੁਣ ਅੱਜ 1 ਦਸੰਬਰ ਅਸੀਂ ਗੱਲ ਕਰ ਰਹੇ ਹਾਂ, ਨਵੰਬਰ ਕੱਲ੍ਹ 2 ਦਿਨ ਪਹਿਲਾਂ ਹੀ ਫੈਸਲਾ ਆਇਆ ਹੋਏਗਾ, ਅੱਜ ਦੀਆਂ ਅਖਬਾਰਾਂ 'ਚ ਹੈ। ਹੁਣ ਇੰਨੇ ਦਿਨਾਂ 'ਚ ਕਿੰਨਾ ਪੈਸਾ ਐਡਮਿਨਿਸਟ੍ਰੇਸ਼ਨ ਨੇ ਉੱਥੇ ਲਾਇਆ ਪ੍ਰੋਟੈਕਸ਼ਨ ਦੇ ਲਈ ਕਿ ਜੀ ਉਹ ਅੰਦਰ ਜਾਣ ਨਹੀਂ ਦਿੰਦੇ ਚੇਲੇ, ਫਿਰ ਇਹ ਚਲੇ ਗਏ। ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਤਾਂ ਸਿਰਫ ਲਾ ਐਂਡ ਆਰਡਰ 'ਤੇ ਰੱਖ ਰਹੇ ਹਾਂ। ਔਰ ਇਸ ਬਾਦਲ ਸਰਕਾਰ ਦੀ ਇਹ ਕੀ ਸਾਜ਼ਿਸ਼ ਸੀ ਕਿ ਇਸ ਫਰਾਡ ਨੂੰ, ਇਸ ਪਖੰਡ ਨੂੰ ਇੰਨੇ ਮਹੀਨੇ ਜਾਰੀ ਰਖਵਾਇਆ ਗਿਆ। ਜੀ, ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਿਰ ਉਹਦਾ ਕੋਈ ਮੁੰਡਾ ਵੀ ਨਿਕਲ ਆਇਆ ਯੂਪੀ 'ਚੋਂ ਕਿ ਜੀ ਮੈਂ ਤਾਂ ਉਹਦਾ, ਮੇਰਾ DNA ਟੈਸਟ ਕਰ ਲਓ, ਮੈਂ ਤਾਂ ਉਹਦਾ ਮੁੰਡਾ ਜੀ। ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ, ਉਹਨਾਂ ਨੇ ਕਿਹਾ ਜੀ 15 ਦਿਨ ਦੇ ਵਿੱਚ ਇਸ ਦਾ ਜਿਹੜਾ ਹੈ ਉਹਨੂੰ ਕ੍ਰੀਮੇਟ ਕੀਤਾ ਜਾਏ। ਚਲੋ, ਹਾਈ ਕੋਰਟ ਦਾ ਫੈਸਲਾ ਵੈਲਕਮ ਹੈ ਕਿ ਘੱਟੋ ਘੱਟ ਇਸ ਫਰਾਡ ਦਾ ਖਾਤਮਾ ਹੈ। ਪਰ ਮੈਨੂੰ ਹੈਰਾਨੀ ਹੋਈ ਕਿ ਵੀ ਈਵਨ ਸਿਆਸਤਦਾਨਾਂ ਦੀ ਤਾਂ ਆਪਣੀ ਕੰਪਲਸ਼ਨ ਹੈ। ਹਾਈ ਕੋਰਟ ਨੇ ਇਹ ਫੈਸਲਾ ਸੁਣਾਉਂਦੇ ਆ ਬਜਾਏ ਕਿ ਜਿਹੜਾ ਪਖੰਡ ਇਸ ਦੇ ਨਾਲ ਜੁੜਿਆ ਚੇਲਿਆਂ ਨੇ ਕੀਤਾ, ਇਹਦੇ ਪਿੱਛੇ ਕੀ ਸੀ, ਜਾਂ ਉਹਦੀ ਡੈਥ ਜਿਹਨੂੰ ਕਲੀਨਿਕਲ ਡੈਥ ਕਿਹਾ ਗਿਆ, ਕਿਵੇਂ ਪਤਾ ਹੈ ਕਲੀਨਿਕਲ ਡੈਥ ਹੈ ਜੇ ਆਟੋਪਸੀ ਨਹੀਂ ਹੋਈ ਉਹਦੀ ਜੀ, ਉਹਦਾ ਜਿਹੜਾ ਉਹ ਨਹੀਂ ਕੀਤੀ ਗਈ ਆਟੋਪਸੀ। ਸੋ ਨਾ ਕੋਰਟ ਨੇ ਆਟੋਪਸੀ ਆਰਡਰ ਕੀਤੀ ਜੀ, ਨਾ ਕੋਈ ਉਹਨਾਂ ਨੂੰ ਇੰਡਾਇਰੈਕਟ, ਰਾਦਰ ਕੋਰਟ ਜਿਹੜਾ ਉਹ ਵੀ ਮਹਾਰਾਜ ਜੀ ਕਹਿ ਰਹੇ। ਔਰ ਮੈਂ ਇੱਕ ਪੈਰਾਗ੍ਰਾਫ ਜਿਹੜਾ ਇੰਗਲਿਸ਼ ਟ੍ਰਿਬਿਊਨ ਦਾ ਹੈ ਇਸ ਦੇ ਉੱਤੇ ਉਹ ਮੈਂ ਪੜ੍ਹਨਾ ਚਾਹੁੰਦਾ ਇਹ ਦੱਸਣ ਦੇ ਲਈ ਕਿ ਵੀ ਕਿਵੇਂ ਇੱਕ ਪਾਸੇ ਤਾਂ ਉਹੀ ਰਾਮਪਾਲ ਹਰਿਆਣੇ ਦਾ, ਹਾਲਾਂਕਿ ਅਸੀਂ ਨਾ ਉਹਦੇ ਐਡਮਾਇਰਰ ਹੈ ਤੇ ਨਾ ਸਾਨੂੰ ਕੋਈ ਲਾਗਾ ਦੇ ਗਿਆ, ਪਰ ਉਹ ਇੱਕ ਕਬੀਰ ਪੰਥੀ, ਕਿਉਂਕਿ ਉਹ ਦਿਆਨੰਦ ਆਰੀਆ ਸਮਾਜੀ ਨੂੰ ਕ੍ਰਿਟਿਸਾਈਜ਼ ਕਰਦਾ ਹੈ। ਉਹ ਰਾਮ, ਹਨੂਮਾਨ, ਦੂਜੇ ਦੇਵਤਿਆਂ ਯਕੀਨ ਨਹੀਂ ਰੱਖਦਾ, ਬੁੱਤ ਪ੍ਰਸਤੀ ਦੇ ਖਿਲਾਫ ਹੈ। ਔਰ ਕਿਸ ਤਰੀਕੇ ਦੇ ਨਾਲ ਉਸ ਦੇ ਖਿਲਾਫ ਅਜੇ ਤੱਕ ਵੀ ਖਬਰਾਂ ਚੱਲ ਰਹੀਆਂ ਨੇ ਕਿ ਜੀ ਆਹ ਮਿਲ ਗਿਆ, ਉਹ ਮਿਲ ਗਿਆ, ਹਾਲਾਂਕਿ ਅਦਰ ਦੈਨ ਕਿ ਬਾਕੀ ਜਿਹੋ ਜਿਹਾ ਫਰਾਡ ਪਖੰਡ ਬਾਕੀ ਕਰਦੇ ਨੇ ਉਹਨੇ ਵੀ ਕੀਤਾ, ਕੋਈ ਗੈਰ ਅਖਲਾਕੀ ਜਾਂ ਦੂਜੇ ਚਾਰਜ ਉਹਦੇ ਖਿਲਾਫ ਨਹੀਂ ਆਏ। ਜੀ, ਪਰ ਇਹ ਬੰਦਾ ਜਿਸ ਦੇ ਖਿਲਾਫ ਇਸ ਕਿਸਮ ਦੇ ਚਾਰਜ, ਈਵਨ ਇਹਦੇ ਡਰਾਈਵਰ ਨੇ ਵੀ, ਪੂਰਨ ਸਿੰਘ ਨਾਂ ਦਾ ਡਰਾਈਵਰ, ਕਿ ਇਹਦੀਆਂ ਕੀ ਕਰਤੂਤਾਂ ਨੇ ਰਹਿ ਜਾਂ ਸੌਦਾ ਸਾਧ ਦਾ ਕੰਮ ਕੀ ਹੈ, ਇਹਨਾਂ ਮਾਮਲਿਆਂ 'ਚ ਅਦਾਲਤਾਂ ਬੋਲਦੀਆਂ ਨੇ ਔਰ ਇਹਨੂੰ ਉਹ ਟ੍ਰਿਬਿਊਟ ਦੇ ਰਹੀ ਹੈ ਕੋਰਟ। ਈਵਨ ਫੈਸਲਾ ਸੁਣਾਉਂਦੇ ਆ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਵੀ ਉਹਨੂੰ ਜਿਹੜਾ the plea for autopsy too is dismissed as it was not a case of unnatural death। ਹੁਣ ਇਹ ਕੋਰਟ ਕਹਿ ਰਿਹਾ ਕਿ ਜੀ ਆਟੋਪਸੀ ਦੀ ਪਲੀ ਅਸੀਂ ਨਹੀਂ ਮੰਨਦੇ, ਕਿਉਂਕਿ ਉਹ ਤਾਂ ਆਟੋਪਸੀ ਨੇ ਦੱਸਣਾ ਹੈ ਕਿ ਵੀ ਇਹ ਨੈਚੁਰਲ ਹੈ ਕਿ ਅਨਨੈਚੁਰਲ ਹੈ ਡੈਥ। ਸੋ ਇਹਦੇ ਤੋਂ ਜ਼ਾਹਰ ਹੈ ਕਿ ਵੀ ਇਹ ਵੀ ਕਿਸੇ ਦੀ ਇੰਸਟਰਕਸ਼ਨ ਫੋਲੋ ਕਰ ਰਹੇ ਨੇ। ਪਰ ਹੁਣ ਤੁਸੀਂ ਉਹਨਾਂ ਦੀ ਵਰਡਿੰਗ ਦੇਖੋ ਉਸ ਫੈਸਲੇ ਦੀ। The interest of justice demands that the body of Maharaj Ji should be disposed of by cremation or burial with respect, decency, dignity, and following all the rituals within 15 days after the receipt of the judgment. Any person claiming to be relation, friend, or follower would be permitted to participate in the last rites subject to public order, morality and law and order। ਜਸਟਿਸ MMS ਬੇਦੀ ਰੂਲ। ਉਹ ਹੁਣ ਕਹਿ ਰਹੇ ਜੀ ਮਹਾਰਾਜ ਜੀ ਦੀ ਬਾਡੀ ਨੂੰ ਬੜੇ ਸਤਿਕਾਰ ਨਾਲ, ਡੀਸੈਂਸੀ, ਬੜੇ ਚੰਗੇ ਢੰਗ ਨਾਲ ਔਰ ਡਿਗਨਿਟੀ, ਬੜੇ ਮਾਣ ਦੇ ਨਾਲ ਉਹਨਾਂ ਦਾ ਜਿਹੜਾ ਉਹ ਕ੍ਰਿਮੇਸ਼ਨ ਜਾਂ ਬਰੀਅਲ ਕਰੋ। ਹੁਣ ਜਿਹੜਾ ਅੱਗੋਂ ਟ੍ਰਿਬਿਊਟ ਉਹ ਦਿੰਦੇ ਨੇ ਜੀ ਉਹਨੂੰ ਬਾਡੀ ਨੂੰ ਡਿਸਪਲੇ ਨਾ ਕੀਤਾ ਜਾਏ। Exhibition of a dead man for any purpose except for the last darshan would be an insult to the dignity of the dead person। ਕਿ ਇਹ ਇਨਸਲਟ ਹੋਏਗੀ ਜੇ ਉਹਦੇ ਬਾਡੀ ਨੂੰ ਡਿਸਪਲੇ ਕੀਤਾ ਜਾਏ। The body of Maharaj Ji
deserves to be treated with dignity and respect and dealt with decency not only by members of his family and his followers but by the state recognizing his contribution to the society, Justice Bedi asserted। ਜੀ ਕਿ ਜੀ ਇਹ ਮਹਾਰਾਜ ਜੀ ਦੀ ਜਿਹੜੀ ਬੋਡੀ ਹੈ ਇਹਨੂੰ ਇਹ ਬਹੁਤ ਡਿਗਨਿਟੀ ਰਿਸਪੈਕਟ ਜਿਹੜੀ ਹੈ ਇਹਨੂੰ ਦਿੱਤਾ ਜਾਣਾ ਚਾਹੀਦਾ ਹੈ, ਬਹੁਤ ਡੀਸੈਂਸੀ ਦੇਣੀ ਚਾਹੀਦੀ ਹੈ। ਸਿਰਫ ਇਹ ਹੀ ਨਹੀਂ ਕਿ ਵੀ ਉਹਦੇ ਮੈਂਬਰ ਜਿਹੜੇ ਨੇ ਫੈਮਿਲੀ ਦੇ ਜਾਂ ਉਹਦੇ ਚੇਲੇ ਇਹ ਦੇਣ, ਬਟ ਈਵਨ ਸਟੇਟ ਵੀ, ਪੰਜਾਬ ਸਟੇਟ ਵੀ ਉਹਨੂੰ ਜਿਹੜੀ ਹੈ ਉਹ ਬੜੀ ਡੀਸੈਂਸੀ ਔਰ ਡਿਗਨਿਟੀ ਦੇ, ਕਿਉਂਕਿ ਰੈਕਗਨਾਈਜ਼ਿੰਗ ਹਿਸ ਕੰਟਰੀਬਿਊਸ਼ਨਸ ਟੂ ਦਾ ਸੋਸਾਇਟੀ, ਕਿ ਜੀ ਉਹਨੇ ਜਿਹੜੀਆਂ ਕੰਟਰੀਬਿਊਸ਼ਨ ਸੋਸਾਇਟੀ ਨੂੰ ਦਿੱਤੀਆਂ ਇਹਨੂੰ ਰੈਕਗਨਾਈਜ਼ ਕੀਤਾ ਜਾਏ। ਹੁਣ ਇਹੀ ਆਸ਼ੂਤੋਸ਼ ਹੈ ਜਿਹਦੀ ਇਸ ਜ਼ਿੱਦ ਦੇ ਬਦਲੇ ਕਿ ਜੇ ਮੈਂ ਲੁਧਿਆਣੇ 'ਚ ਆਪਣਾ ਫਰਾਡ ਕਰਨਾ, ਭਾਈ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਏ, ਕਿੰਨੇ ਸਿੱਖ ਜ਼ਖਮੀ ਹੋਏ ਪਿਛਲੇ ਦਿਨਾਂ 'ਚ, ਇਹਦੇ ਚੇਲਿਆਂ ਨੇ ਕਿਸ ਤਰੀਕੇ ਦੇ ਨਾਲ ਤਰਨਤਾਰਨ ਦੇ ਜੋਧਪੁਰ ਪਿੰਡ ਦੇ ਵਿੱਚ ਖਰੂਦ ਕੀਤਾ ਔਰ ਉਹਦੇ ਜਿਹੜਾ ਪੁਲਿਸ ਜਿਹਨੇ ਕਰਵਾਉਣਾ ਸੀ ਉਹਨੇ ਆਪਣੇ ਰਿਵਾਲਵਰ ਤੋਂ, ਔਰ ਪੁਲਿਸ ਦਾ ਜਿਹੜਾ ਗਾਰਡ ਸੀ ਉਹਨੇ ਕਿੰਨੇ ਸਿੱਖਾਂ ਨੂੰ ਜਿਹੜਾ ਉਹ ਜ਼ਖਮੀ ਕੀਤਾ ਜੀ। ਔਰ ਇਹ ਇੱਕ ਪਾਸੇ ਇਹ ਜਜਮੈਂਟ ਆ ਰਹੀ ਹੈ ਜਿੱਥੇ ਅਦਾਲਤ ਕਹਿ ਰਹੀ ਹੈ ਜੀ ਕਿ ਉਹਨੇ ਬੜਾ ਸੁਸਾਇਟੀ ਨੂੰ ਔਰ ਬੜਾ ਉਹਦੀ ਕੰਟਰੀਬਿਊਸ਼ਨ ਹੈ, ਤੇ ਉਹੀ ਜੋਧਪੁਰ ਪਿੰਡ ਜਿਹੜਾ 4 ਕਿਲੋਮੀਟਰ ਹੈ ਤਰਨਤਾਰਨ ਤੋਂ, ਉਸ ਦੀ ਇਹ ਖਬਰ ਸਾਹਮਣੇ ਆਈ ਹੈ ਕਿ ਉਸ ਪਿੰਡ ਦੇ ਗੁਰਦੁਆਰੇ ਜਿੱਥੇ ਕੁਝ ਦਿਨ ਪਹਿਲਾਂ ਇਹਦੇ ਆਸ਼ੂਤੋਸ਼ ਦੇ ਚੇਲਿਆਂ ਨੇ ਖਰੂਦ ਮਚਾਉਂਦਿਆਂ ਗੋਲੀ ਚਲਾ ਕੇ ਜਿਹੜਾ ਉਹ ਸਿੱਖਾਂ ਨੂੰ ਜ਼ਖਮੀ ਕੀਤਾ, ਉਸ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸਣੇ ਪੀੜੇ ਔਰ ਦੂਸਰੇ ਜਿਹੜਾ ਹੈ ਉਹ ਅੱਗ ਲਾ ਕੇ ਸਾੜਿਆ ਗਿਆ ਜੀ। ਹੁਣ ਜ਼ਾਹਰ ਹੈ ਕਿ ਇਸ ਦੇ ਪਿੱਛੇ ਕੌਣ ਹੈ, ਕਿ ਇੱਕ ਪਾਸੇ ਇਹ ਉਹਨੂੰ ਬਹੁਤ ਕੰਟਰੀਬਿਊਸ਼ਨ ਅਦਾਲਤ ਕਹਿ ਰਹੀ ਹੈ ਕਿ ਜੀ ਇਹ ਕਰੋ, ਤੇ ਉਹ ਬਦਲਾ ਲੈ ਰਹੇ ਨੇ ਕਿ ਜੀ ਇਹ ਜਿਹੜਾ ਇਵੇਂ ਕੀਤਾ ਗਿਆ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇਹ ਸਾਰੇ ਪਾਰਟ ਨੂੰ ਦੇਖਦੇ ਹੋ ਤੇ ਇਹ ਫਿਰ ਤੁਹਾਨੂੰ ਜਿਹੜੀਆਂ ਏਜੰਸੀਆਂ ਦੀ ਗੱਲ ਹੁੰਦੀ ਹੈ, ਜਿਸ ਤਰੀਕੇ ਨਾਲ RSS ਇਹਨਾਂ ਨੂੰ ਪ੍ਰੋਟੈਕਟ ਕਰਦੀ ਹੈ, ਜਾਂ RSS ਦੇ ਜਨਰਲ ਸੈਕਟਰੀ ਨੇ ਪਿਛਲੇ ਦਿਨਾਂ 'ਚ ਉਹਨੇ ਤਰੁਣ ਚੁੱਗ ਨੇ ਬਾਦਲ ਨੂੰ ਲਿਖਿਆ ਕਿ ਜੀ, ਔਰ ਉਹਦੇ 'ਚ ਇਹਨਾਂ ਦੋ ਡੇਰਿਆਂ ਦਾ ਖਾਸ ਜ਼ਿਕਰ ਸੀ, ਸੌਦਾ ਸਾਧ ਦਾ ਔਰ ਇਹ ਜਿਹੜਾ ਦਿਵਿਆ ਜੋਤੀ ਦਾ, ਕਿ ਜੀ ਇਹਨਾਂ ਦੇ ਚੇਲੇ ਜਿਹੜੇ ਨੇ ਇੱਕ ਫੀਅਰ 'ਚ ਰਹਿ ਰਹੇ ਨੇ ਔਰ ਉਹਨਾਂ ਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਧਰਮ ਨੂੰ ਮੰਨ ਸਕਣ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਹੈ ਉਸੇ ਹੀ ਨੀਤੀ ਦੀ ਕੰਟੀਨਿਊਟੀ ਹੈ। ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖਾਂ ਨੂੰ ਜਿਹੜਾ ਉਹਨਾਂ ਦੀਆਂ ਭਾਵਨਾਵਾਂ ਦਾ ਘਾਣ ਕਰਨਾ, ਪਰ ਦੂਸਰੇ ਪਾਸੇ ਇਹਨਾਂ ਦੀਆਂ ਅਦਾਲਤਾਂ ਵੀ ਉਸ ਮਰੇ ਬੰਦੇ ਨੂੰ ਬਜਾਏ ਕਿ ਇਹ ਆਰਡਰ ਕਰਨ ਦੇ ਕਿ ਭਾਈ ਆ ਜਿਹੜੇ 11 ਮਹੀਨੇ ਹੋਏ ਇਹਨਾਂ ਦੇ ਵਿੱਚ ਸਟੇਟ ਐਕਸਚੈਕਰ ਦਾ ਕਿੰਨਾ ਪੈਸਾ ਜ਼ਾਇਆ ਹੋਇਆ, ਜਨਵਰੀ ਦਾ ਮਰਿਆ ਹੋਇਆ, ਕੌਣ ਲੋਕ ਬਿਹਾਈਂਡ ਸੀ ਜਿਨ੍ਹਾਂ ਨੇ ਉਹਨੂੰ ਫੂਕਣ ਨਹੀਂ ਦਿੱਤਾ ਜੀ, ਔਰ ਕੀ ਇਹ ਸਾਰੇ ਦੇ ਪਿੱਛੇ ਕੀ ਹੈ, ਉਹਦੀ ਜਾਇਦਾਦ ਕੀ ਹੈ ਆਸ਼ੂਤੋਸ਼ ਦੀ। ਔਰ ਜੇ ਹੁਣ ਉਹ ਹਰਿਆਣੇ ਵਾਲੇ ਦੇ ਮਾਮਲੇ 'ਚ ਉਹੀ ਅਦਾਲਤ ਹੈ ਜਿਹਨੇ ਕਿ ਜੀ ਮੇਰਾ ਆਰਡਰ ਮੰਨੋ, ਉਹਦੇ ਥੱਲੇ ਉੱਥੇ ਬੰਦੇ ਵੀ ਮਰੇ, 5-6 ਬੀਬੀਆਂ ਬੱਚੇ ਵਿਚਾਰੇ ਮਾਰੇ ਗਏ, ਲੇਕਿਨ ਉਹੀ ਅਦਾਲਤੀ ਸਿਸਟਮ ਇਹਦੇ ਬਾਰੇ ਕਿਉਂ ਜਿਹੜਾ ਹੈ ਜਾਂ ਸੌਦਾ ਸਾਧ ਬਾਰੇ ਕਿਉਂ ਜਿਹੜਾ ਉਹ ਨਰਮੀ ਅਖਤਿਆਰ ਕਰਦਾ। ਔਰ ਇਹ ਜਿਹੜਾ RSS ਦਾ ਕੀ ਇਹਦੇ 'ਚ ਰੋਲ ਹੈ ਆਉਣ ਵਾਲੇ ਦਿਨਾਂ 'ਚ ਹੋਰ ਵੀ ਖੁੱਲ੍ਹ ਕੇ ਸਾਹਮਣੇ ਆਏਗਾ। ਸੋ ਅਸੀਂ ਤਾਂ ਇਸ ਰਾਹੀਂ ਇਹੀ ਦੱਸਣਾ ਚਾਹੁੰਦੇ ਹਾਂ ਬਾਰ-ਬਾਰ ਕਿ ਕਿਵੇਂ ਇਹ ਜਿਹੜਾ ਸਾਰਾ ਗੁਰੂ ਡੰਮ ਹੈ, ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਵਾਉਣਾ ਹੈ, ਇਹ ਰਾਧਾ ਸੁਆਮੀ ਹੋਣ, ਨਰਕਧਾਰੀ ਹੋਣ, ਭਨਿਆਰਾ ਹੋਏ, ਆਸ਼ੂਤੋਸ਼ ਹੋਏ, ਸੌਦਾ ਸਾਧ ਹੋਏ, ਇਹ ਸਾਰੀ ਕਲਾਸ ਜਿਹੜੀ ਹੈ ਇਹ ਏਜੰਸੀਆਂ ਔਰ RSS ਦੇ ਨੈਟਵਰਕ ਦਾ ਹਿੱਸਾ ਹੈ। ਦੂਸਰੀ ਖਬਰ ਜਿਹੜੀ ਜ਼ਾਹਰ ਹੈ ਕਿ ਇਹ ਗੱਲ ਦੱਸਦੀ ਹੈ ਵੀ ਕਿਵੇਂ ਜਿਹੜੀ ਨਕਸਲਾਈਟ ਮੂਵਮੈਂਟ ਜਿਨ੍ਹਾਂ 'ਚ ਉਹ ਆਦੀਵਾਸੀ ਲੈਂਡਲੈਸ ਲੋਕ, ਔਰ ਜਿਵੇਂ ਮੋਦੀ ਦੇ ਆਉਣ ਤੋਂ ਬਾਅਦ ਕਾਰਪੋਰੇਟ ਇੰਡੀਆ ਸ਼ੇਅਰ ਹੋਇਆ, ਕਾਰਪੋਰੇਟ ਅਮਰੀਕਾ ਬੈਕਿੰਗ ਕਰ ਰਿਹਾ ਹੈ, ਕਿਉਂਕਿ ਉਹੀ ਬੈਲਟ ਹੈ ਜਿੱਥੇ ਮਾਈਨਸ, ਜਿੱਥੇ ਉਹਨਾਂ ਨੇ ਇੱਕ ਪਾਸੇ ਮਾਈਨਸ ਵਿਛਾਈਆਂ ਹੋਈਆਂ ਇਹਨਾਂ ਦੇ ਸਿਕਿਉਰਿਟੀ ਦਸਤਿਆਂ ਨੇ ਜੀ, ਔਰ ਦੂਸਰੇ ਪਾਸੇ ਜਿੱਥੇ ਨੈਚੁਰਲ ਰਿਸੋਰਸਿਸ ਨੇ ਉੱਥੋਂ ਕੱਢਣ ਦੇ ਲਈ ਅਮਰੀਕਨ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਰੋਕਿਆ ਹੋਇਆ, ਕੋਈ ਕਾਨੂੰਨੀ ਕਾਰਵਾਈ, ਕੁਛ ਇਹਨਾਂ ਦੀਆਂ ਐਜੀਟੇਸ਼ਨਸ। ਸੋ ਉਹਨਾਂ ਦਾ ਖਾਤਮਾ ਕਰਨ ਦੇ ਲਈ ਅੱਜ ਕੱਲ੍ਹ ਨਰਿੰਦਰ ਮੋਦੀ ਦੇ ਸਿੱਧੇ ਹੁਕਮਾਂ ਦੇ ਥੱਲੇ ਸਿਕਿਉਰਿਟੀ ਦਸਤੇ ਖਾਸ ਤੌਰ 'ਤੇ ਇਸ ਛੱਤੀਸਗੜ੍ਹ ਬੈਲਟ ਦੇ ਵਿੱਚ, ਝਾਰਖੰਡ ਬੈਲਟ ਦੇ ਵਿੱਚ, ਔਰ ਇਹ ਖਾਸ ਤੌਰ 'ਤੇ ਉਹਨਾਂ 'ਚ ਵੀ ਅੱਗੋਂ ਝਾਰਖੰਡ ਦੇ ਵਿੱਚ ਬਸਤਰ ਜ਼ਿਲ੍ਹਾ ਜਿਸ ਦੇ ਵਿੱਚ ਬਹੁਤ ਜ਼ੁਲਮ ਕਰ ਰਹੇ ਨੇ ਸਿਕਿਉਰਿਟੀ ਦਸਤੇ, ਔਰ ਅੱਜ
ਉਹਦਾ ਥੋੜਾ ਜਿਹਾ ਉਹਨਾਂ ਨੇ ਬਦਲਾ ਲਾਇਆ। ਜਿਹੜਾ ਮਾਓਵਾਦੀਆਂ ਨੇ ਉਹਨਾਂ ਨੇ CRPF ਦੇ ਜਿਹੜਾ ਇੱਕ ਪੂਰਾ ਉਹਨਾਂ ਦੀ ਕੰਪਨੀ ਦੇ ਉੱਤੇ ਹੀ ਹਮਲਾ ਕੀਤਾ, ਔਰ ਜਿਹੜੀਆਂ BBC ਦੀਆਂ ਖਬਰਾਂ ਨੇ ਉਹਨਾਂ ਮੁਤਾਬਕ 14 ਜਿਹੜੇ ਨੇ CRPF ਦੇ ਐਡਵਾਂਸਡ ਐਲੀਟ ਜਿਹੜੇ ਕਮਾਂਡੋ ਨੇ ਉਹ ਮਾਰੇ ਗਏ। ਉਹਨਾਂ 'ਚ 2 ਉਹਨਾਂ ਦੇ ਵੀ ਹਾਇਰ ਆਫੀਸਰਸ ਨੇ, ਇੰਨੇ ਕੀ ਜ਼ਖਮੀ ਹੋਏ ਨੇ। ਔਰ ਇਹ ਫਿਗਰ ਕਈ ਵਾਰੀ ਬਹੁਤ ਘਟਾ ਕੇ ਦੱਸੀ ਜਾਂਦੀ ਹੈ, ਪਰ ਇਹ ਗੱਲ ਜਿਹੜੀ ਹੈ ਇਹ ਦੱਸ ਰਹੀ ਹੈ ਕਿ ਵੀ ਇਹ ਅਲਟੀਮੇਟਲੀ ਜਿਹੜਾ ਇਹਨਾਂ ਦਾ ਮੋਦੀ ਸਰਕਾਰ ਦਾ ਐਗਰੈਸਿਵ ਏਜੰਡਾ ਹੈ, ਉਸ ਨੂੰ ਉਹ ਗਰੀਬ ਲੋਕ ਜਿਨ੍ਹਾਂ ਦੇ ਕੋਲ ਕੁਛ ਨਹੀਂ ਹੈ, ਉਹਨਾਂ ਨੂੰ ਆਦੀਵਾਸੀ ਇਸ ਲਈ ਕਹਿੰਦੇ ਨੇ, ਜਾਂ ਉਸ ਈਵਨ ਸੂਬੇ ਦਾ ਨਾਂ ਝਾਰਖੰਡ ਝਾੜੀਆਂ ਤੋਂ ਹੀ ਬਣਿਆ ਕਿ ਪੀਪਲ ਆਫ ਦਾ ਬੁਸ਼ਸ, ਕਿ ਜਿਨ੍ਹਾਂ ਦੇ ਕੋਲ ਜੰਗਲ ਨੇ ਉਹੀ ਉਹਨਾਂ ਦੇ ਘਰ ਨੇ। ਤੇ ਉੱਥੋਂ ਹੀ ਕਿਤੇ ਬਾਕਸਾਈਟ ਮਿਲ ਪਿਆ, ਕਿਤੋਂ ਕੋਈ ਕਾਪਰ ਨਿਕਲ ਆਇਆ, ਕਿਤੇ ਕੋਈ ਹੋਰ ਹੈ, ਉਹ ਇਹ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਉਹ ਜਿਹੜਾ ਉਹ ਵੇਚ ਦਿੰਦੇ ਨੇ ਅੱਗੋਂ ਲੈ ਕੇ ਕਮਿਸ਼ਨ, ਔਰ ਉਹਨਾਂ ਨੂੰ ਅੱਗੋਂ ਹੁੰਦਾ ਕਿ ਇਹਨਾਂ ਨੂੰ ਉਜਾੜ ਦਿਓ। ਉੱਥੋਂ ਉਜਾੜ ਕੇ ਫਿਰ ਅੱਗੋਂ RSS ਨੇ ਆਪਣੇ ਜਿਹੜੇ ਨੇ ਉਹ ਇਸ ਕਿਸਮ ਦੀਆਂ ਨਰਸਰੀਜ਼, ਸ਼ਿਸ਼ੂ ਨਰਸਰੀਜ਼ ਦੇ ਨਾਂ ਥੱਲੇ ਬਣਾਈਆਂ ਹੋਈਆਂ, ਜਿੱਥੇ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਰੱਖ ਕੇ ਉਹਨਾਂ ਆਦੀਵਾਸੀਆਂ ਦੇ ਉਹ ਜਿਹੜੇ ਨੇ ਹਿੰਦੂਤਵਾ ਦੇ ਫੁੱਟ ਸ਼ੋਲਜਰ ਬਣਾ ਰਹੇ ਨੇ, ਜਾਂ ਉਹਨਾਂ ਦਾ ਕਲਚਰ ਡਿਸਟਰੋਏ ਕਰ ਰਹੇ ਨੇ, ਕਿਉਂਕਿ ਉਹ ਹਿੰਦੂ ਨਹੀਂ ਨੇ। ਉਹ ਜਦੋਂ ਇਹਨਾਂ ਦਾ ਕੁਝ ਵੀ ਨਹੀਂ, ਉਹਨਾਂ ਦੀਆਂ ਆਪਣੀਆਂ ਜਿਹੜੀਆਂ ਨੇ ਉਹ ਪਰੰਪਰਾਵਾਂ ਨੇ, ਔਰ ਉਹਨਾਂ ਦੀ ਟ੍ਰੈਡੀਸ਼ਨ ਹੈ, ਉਹਨਾਂ ਦੀਆਂ ਆਪਣੀਆਂ ਮਾਨਤਾਵਾਂ ਨੇ, ਉਹ ਕਿਸੇ ਤਰ੍ਹਾਂ ਵੀ ਹਿੰਦੂ ਨਹੀਂ ਨੇ। ਔਰ ਉਹਨਾਂ 'ਚ ਈਸਾਈ ਮਿਸ਼ਨਰੀ ਵੀ ਕੰਮ ਕਰਦੇ ਨੇ, ਉਹਨਾਂ ਨੂੰ ਕੁਛ ਨੂੰ ਈਸਾਈ ਵੀ ਬਣੇ ਨੇ ਉਹ। ਲੇਕਿਨ ਇਸ ਵੇਲੇ ਇਹਨਾਂ ਦਾ ਜ਼ੋਰ ਹੈ ਕਿ ਇਹ ਤੇਜ਼ੀ ਦੇ ਨਾਲ, ਜਿੱਥੇ ਇੱਕ ਪਾਸੇ ਉਹਨਾਂ ਨੂੰ ਉਹਨਾਂ ਦੇ ਘਰਾਂ ਤੋਂ, ਉਹਨਾਂ ਦੀ ਪ੍ਰਾਪਰਟੀ ਤੋਂ, ਉਹਨਾਂ ਦੀ ਪ੍ਰਾਪਰਟੀ ਉਹ ਬੁਸ਼ਿਸ ਦੀ ਹੈ, ਉੱਥੋਂ ਉਹਨਾਂ ਨੂੰ ਮਹਿਦੂਦ ਕਰਨਾ ਚਾਹੁੰਦੇ ਨੇ, ਦੂਸਰੇ ਪਾਸੇ ਉਹ ਉਹਨਾਂ ਦੀ ਕਨਵਰਸ਼ਨ ਵੀ ਹਿੰਦੂਤਵਾ ਵੱਲ ਕਰ ਰਹੇ ਨੇ। ਔਰ ਇਸ ਮੁੱਦੇ ਦੇ ਉੱਤੇ ਖਾਸ ਤੌਰ ਤੇ ਮੈਂ ਹਮੇਸ਼ਾ ਐਡਮਾਇਰ ਕਰਦਾ ਅਰੁਣਧਾਤੀ ਰਾਏ ਨੂੰ, ਜਿਹਨੇ ਹਮੇਸ਼ਾ ਹੀ ਬੜੀ ਬੋਲਡਲੀ ਆਵਾਜ਼ ਚੁੱਕੀ। ਔਰ ਜਦੋਂ ਇਹਨਾਂ ਦੀ ਹਿੰਸਾ ਬਾਰੇ ਗੱਲ ਹੁੰਦੀ ਹੈ ਕਿ ਜੀ ਇਹਨਾਂ ਨੇ ਹਥਿਆਰ ਕਿਉਂ ਚੁੱਕੇ ਨੇ, ਕੀ ਹੈ, ਤਾਂ ਅਰੁਣਧਾਤੀ ਰਾਏ ਦਾ ਬੜਾ ਫੇਮਸ ਜੁਮਲਾ ਹੈ। ਉਹਨੇ ਕਿਹਾ ਕਿ ਜੀ ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਕਿ ਵੀ ਉਹ ਵੀ ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਕੋਲ ਹੀ ਕੁਛ ਨਹੀਂ ਹੈ। ਵੀ ਉਹਨੇ ਕਿਹਾ ਵੀ ਗਾਂਧੀ ਤਾਂ ਇਸ ਲਈ ਭੁੱਖਾ ਰਹਿੰਦਾ ਸੀ ਕਿ ਉਹਦੇ ਕੋਲ ਖਾਣ ਲਈ ਸੀ, ਉਹ ਤਾਂ ਆਲਰੇਡੀ ਹੰਗਰੀ ਨੇ, ਉਹਨਾਂ ਦੇ ਢਿੱਡ ਪਹਿਲਾਂ ਹੀ ਖਾਲੀ ਨੇ। ਸੋ ਉਹ ਵੀ ਰੈਜ਼ਿਸਟ ਕਰ ਰਹੇ ਨੇ, ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਉਹਨਾਂ ਕੋਲ ਹੋਰ ਕੋਈ ਚੋਇਸ ਨਹੀਂ ਹੈ। ਸੋ ਅਸੀਂ ਇਹਨਾਂ ਲੈਂਡਲੈਸ ਲੋਕਾਂ ਨੂੰ, ਆਦੀਵਾਸੀਆਂ ਨੂੰ, ਜਿਨ੍ਹਾਂ ਦੇ ਵਿੱਚ ਦਲਿਤ ਵੀ ਸ਼ਾਮਲ ਨੇ, ਗਰੀਬ ਜਿਹੜੇ ਲੋਕ ਜਿਹੜੇ ਆਪਣੇ ਹੱਕਾਂ ਲਈ ਖਲੋਤੇ ਨੇ, ਔਰ ਉਸ ਰਸਤੇ ਨੂੰ ਹੀ ਉਹਨਾਂ ਨੇ ਚੁਣਿਆ ਕਿ ਭਾਈ ਜਦੋਂ ਕੋਈ ਹੁਣ ਰਸਤਾ ਨਹੀਂ ਹੈ, ਉਹ ਬੇਗੈਰਤੀ ਔਰ ਗੁਲਾਮੀ ਦੀ ਜ਼ਿੰਦਗੀ ਨਾਲੋਂ ਅਣਖ ਦੇ ਨਾਲ ਮਰਨਾ ਚਾਹੁੰਦੇ ਨੇ। ਸੋ ਬੇਸ਼ੱਕ ਉਹਨਾਂ ਦਾ ਕੋਈ ਸਿੱਖੀ ਨਾਲ ਸੰਬੰਧ ਨਹੀਂ ਹੈ, ਲੇਕਿਨ ਅਸੀਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਇਨਸਾਫ ਦੇ ਲਈ, ਆਪਣੀ ਸਰਵਾਈਵਲ ਦੇ ਲਈ, ਅਣਖ ਦੇ ਲਈ ਜੀਣ ਦਾ ਕੋਈ ਰਸਤਾ ਚੁਣਦੇ, ਅਸੀਂ ਉਸ ਦੀ ਹਮਾਇਤ ਕਰਦੇ ਹਾਂ। ਔਰ ਅਸੀਂ ਇਹਨਾਂ ਦੀ ਬਹਾਦਰੀ ਨੂੰ ਵੀ ਸੈਲੂਟ ਕਰਦੇ ਕਿ ਕਿਵੇਂ ਬਹੁਤਿਆਂ ਦੇ ਪੈਰਾਂ 'ਚ ਜੁੱਤੀਆਂ ਨਹੀਂ ਨੇ, ਕਿਹਨਾਂ ਹਾਲਾਤਾਂ 'ਚੋਂ ਜੀ ਰਹੇ ਨੇ, ਔਰ ਉੱਤੋਂ ਬੰਬਾਰਟਮੈਂਟ ਹੋ ਰਹੀ ਹੈ। ਔਰ ਉੱਥੇ ਉਹਨਾਂ ਨੇ ਜਿਹੜੇ ਇਹ ਡਰੋਨ ਨੇ, ਜਿਹੜਾ ਅਕਸਰ ਇਹ ਕਿਹਾ ਜਾਂਦਾ ਜੀ ਕਿ ਅਮਰੀਕਾ ਡਰੋਨ ਉੱਥੇ ਇਸਤੇਮਾਲ ਕਰਦਾ, ਅਫਗਾਨ ਜਿਹੜਾ ਉਹ ਕਰਦਾ ਵੀ ਹੈ, ਲੇਕਿਨ ਇਹਨਾਂ ਨੇ ਉਹ ਇਹ ਬਸਤਰ ਦਾ ਇਲਾਕਾ ਹੋਏ, ਝਾਰਖੰਡ ਹੋਏ, ਇਸ ਦੇ ਵਿੱਚ ਇੰਡੀਅਨ 에ਅਰ ਫੋਰਸ ਡਰੋਨ ਦਾ ਵੀ ਇਸਤੇਮਾਲ ਕਰ ਰਹੀ ਹੈ। ਔਰ ਵਿਚਕਾਰ ਇਹਨਾਂ ਨੇ ਸੈਲਮਾ ਜੂਡਮ ਵਰਗੇ, ਜਿਵੇਂ ਪੰਜਾਬ ਦੇ ਵਿੱਚ ਬਲੈਕ ਕੈਟਸ ਖੜੀਆਂ ਕੀਤੀਆਂ ਸੀ, ਔਰ ਉਹ ਬਲੈਕ ਕੈਟਸ ਤੋਂ ਹੀ ਜੁਝਾਰੂਆਂ ਦੇ ਉੱਤੇ ਹਮਲੇ ਕਰਵਾਏ, ਉਹਨਾਂ ਦੇ ਘਰਾਂ ਦੇ ਉੱਤੇ ਹਮਲੇ ਕਰਵਾ ਕੇ ਉਹ ਇਹ ਕਿਹਾ ਗਿਆ ਕਿ ਜੀ ਇਹਨਾਂ ਦੀ ਇੰਟਰਨੈਸਾਈਨ ਵਾਰ ਹੈ, ਆਪਸ 'ਚ ਕਰ ਰਹੇ ਨੇ। ਇਸੇ ਤਰ੍ਹਾਂ ਸੈਲਮਾ ਜੂਡਮ ਨਾਂ ਦਾ ਇੱਕ ਗਰੁੱਪ ਜਿਹੜਾ ਏਜੰਸੀਆਂ ਨੇ ਖੜਾ ਕੀਤਾ, ਉਹਨਾਂ ਰਾਹੀਂ ਉਹਨਾਂ ਦੇ ਸਿਵਲੀਅਨਸ ਦੇ ਉੱਤੇ ਜ਼ੁਲਮ ਕਰਵਾਉਂਦੇ ਨੇ, ਔਰਤਾਂ ਦੇ ਨਾਲ ਜ਼ਬਰ ਜ਼ਨਾ ਕੀਤਾ ਜਾਂਦਾ। ਇਹਦੇ ਬਾਵਜੂਦ ਇਹ ਜਿਹੜੇ ਯੋਧੇ ਨੇ ਜਿਸ ਬਹਾਦਰੀ ਨਾਲ ਆਪਣੀ ਗੱਲ ਨੂੰ ਅੱਗੇ ਤੋਰ ਰਹੇ ਨੇ, ਅਸੀਂ ਉਹਨਾਂ ਦੀ ਬਹਾਦਰੀ ਨੂੰ ਸੈਲੂਟ ਕਰਦੇ ਹਾਂ। ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ ਫਿਊਜ਼ ਤੁਸੀਂ ਨਾਲ ਇਸ ਤਰ੍ਹਾਂ ਬਣੇ ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।